हाँ जी, पटवारी सरजीत सिंह बोलते बाई जी। हाँ जी हाँ जी ਲੱਖਾ ਸਿੰਘ ਸਧਾਣਾ ਬੋਲਦਾ ਜੀ। हाँ जी क्या हाल है? ਵਧੀਆ ਵਧੀਆ ਬਾਈ, ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮੱਲਾ ਤੁਹਾਡੇ ਅਧੀਨ ਪੈਂਦਾ। हाँ जी हाँ जी ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। हाँ जी हाँ जी ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ, ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। हाँ जी हाँ जी जनाब। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ, ਤੇ ਮੇਰੇ ਹੱਥ 'ਚ ਬੱਲੀਆਂ ਨੇ। ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉੱਗਰੇ ਆਏ ਦਾਣੇ ਦਾਣੇ। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਹੈ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਆ, ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਾਈ, ਆ ਪਟਵਾਰੀ ਦਾ ਗੱਲ ਹੀ ਨਹੀਂ ਸੁਣੀ। ਸੁਣਦੇ ਆ ਬਾਈ, ਇੱਥੇ ਵੜਿਆ ਹੀ ਨਹੀਂ ਯਾਰ। ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ, ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ, ਕੋਈ ਬੰਦਾ ਝੂਠ ਨਹੀਂ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ, ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨਹੀਂ ਕਰਦਾ। ਨਹੀਂ ਨਹੀਂ ਭਾਈ ਸਾਹਿਬ, ਤੁਹਾਡਾ ਫਰਜ਼ ਆ। ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ। ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ, ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਕੱਢ ਗਏ। ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ, ਮੈਂ ਗਰਦੌਰੀ ਕਰਨ ਆਇਆ। ਉਧਰ ਪਿੰਡ ਚ ਭੋਗ ਸੀ, ਮੈਂ ਡੇਢ ਘੰਟੇ ਸਾਰਾ ਪਿੰਡ ਕਰਦਾ ਸੀ। ਡੇਢ ਘੰਟੇ ਸਾਰਾ ਪਿੰਡ। ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ, ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜੇ ਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ, ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ, ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ, ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਤੁਹਾਡੀ ਸੁਣਦਾ। ਇੱਕ ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ, ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ, ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੀ ਠੇਕੇ ਤੇ ਹੁੰਦੀ ਹੈ, ਉਹਨਾਂ ਨੂੰ ਲੈ ਕੇ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ, ਮੇਰੇ ਨਾਲ ਬਹੁਤ ਮੈਂ ਖੇਤਾਂ ਵਿੱਚ ਆਏ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ। 4000 ਏਕੜ ਹੈ ਪਿੰਡ ਦੀ। ਸਾਰਾ ਦਿਨ ਲਾਇਆ ਬਾਈ, ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ। ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ, ਉਹਨਾਂ ਨੇ ਕਿਹਾ ਸਾਡਾ ਬਾਹਰ ਵੇਖ ਲੈ, ਗਿਆ ਨਹੀਂ ਕੋਲ ਮੁੜਿਆ। ਦਸਾਂ ਕਿਲੋ ਤੋਂ ਮੁੜਿਆ। ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ, ਸਰਜੀਤ ਸਿੰਘ ਪਟਵਾਰੀ ਇਹ ਇਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਹੀ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ, ਜਾਂ ਜਿਹੜੇ ਮੋਹਤਬਰ ਜੇ ਹੁੰਦੇ ਆ ਪਿੰਡ 'ਚ, ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ, ਆਹ ਹਾਲਾਤ ਆ, ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ। ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ, ਮਾੜਾ ਮੋਟਾ ਗੌਰ ਕਰੋ, ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਂਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ 'ਚ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, पटवारी सरजीत सिंह बोलते हैं बाई जी। हाँ जी हाँ जी ਲੱਖਾ ਸਿੰਘ ਸਧਾਣਾ ਬੋਲਦਾ ਜੀ। हाँ जी क्या हाल है? ਵਧੀਆ ਵਧੀਆ ਬਾਈ, ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮੱਲਾ ਤੁਹਾਡੇ ਅਧੀਨ ਪੈਂਦਾ। हाँ जी हाँ जी ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। हाँ जी हाँ जी
ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। ਹਾਂਜੀ ਹਾਂਜੀ ਦੱਸੋ ਜਨਾਬ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ, ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉਗਰੇ ਆਏ ਦਾਣੇ ਦਾਣੇ। ਇਹ ਨੁਕਸਾਨ ਤਾਂ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਦੱਸਿਆ ਜਿਹਨੂੰ 15% ਆਇਆ 30% ਆਇਆ 25%। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਦਿਖਾਓ ਚੱਲ ਕੇ ਖੇਤਾਂ 'ਚ। ਦਾ ਵੀ ਸਲਾਈਡ ਐਂਡ ਦੀ ਐਡਵਾਂਟੇਜ ਹੈ, ਇਹਦੇ ਚ ਵੇਸਟੇਜ ਬਹੁਤ ਘੱਟ ਹੁੰਦੀ। ਦੱਸੋ ਬਾਈ ਆਪ ਬਹੁਤ ਵਧੀਆ ਨਹੀਂ ਸੁਣੀ ਜਿਹੜੀ ਹੈਗੀ ਹੈ ਇੱਕ ਏਰੀਆ ਜਿਹੜਾ ਹੋਰ ਦਾ ਏਰੀਆ ਜਿਹੜੇ ਮਾਲਵੀ ਦੀ ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ, ਕਰਦੇ ਹੋ ਤਾਂ 5 ਅਸੀਂ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ, ਕੋਈ ਬੰਦਾ ਝੂਠ ਨਹੀਂ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ, ਤੁਸੀਂ ਕਹਿੰਦੇ ਸੱਚ ਬੋਲਦੇ ਹੋ। ਪਹਿਲਾਂ ਜਿਨ੍ਹਾਂ ਨੇ ਵਿਨ ਕੀਤੇ ਆ 5 ਨਾਮ ਕਮੈਂਟ ਬਾਕਸ ਦੇ ਵਿੱਚ ਵੀ ਪੜ ਲਿਓ। ਮੈਂ ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਨੇ ਨਾਮ ਦੱਸੋ। ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜੇ ਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ, ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕੋਈ ਗੱਲ ਕਿ ਬੋਲੋ ਪਹਿਲਾਂ ਵਾਹਿਗੁਰੂ ਬੋਲੋ। ਇੱਕ ਮਿੰਟ ਬਾਈ ਜੀ, ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਤੁਸੀਂ ਸੁਣੋ ਇੱਕ ਮਿੰਟ। ਹਾਂ ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਹੈ। ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ, ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਕਹਾਣੀਆਂ ਦੇ ਠੇਕੇ ਤੇ ਹੁੰਦੀ ਹੈ, ਉਹਨਾਂ ਨੂੰ ਲੈ ਕੇ ਦੌਰੀ ਕਰ ਜਾਂਦੇ ਆ। ਡਰਾਈਵਰ ਸੀ, ਪੜ੍ਹਿਆ ਲਿਖਿਆ ਵਿਅਕਤੀ ਆ ਜੀ, ਫਿਰ ਗਿੱਲੋ ਪਰਿਵਾਰ ਦੇ ਨਾਲ ਸੰਬੰਧਿਤ ਆ। ਮੈਂ ਖੇਤਾਂ ਵਿੱਚ ਬਾਈ ਜੀ 4000 ਕਿੱਲੇ ਦੀ 2 घंटे ਦੀ गरदौरी हो जू तक होके मैं धन्यवाद करती हूँ कि आप जो काम कर रहे हैं वो सच में मतलब मैं भगवान अब मानने लगी हूँ आपकी कम्युनिटी को कि आप भगवान हो। भगवान ऊपर है, आप नीचे, बस फर्क है। हमारे पूरे वर्ल्ड में एक ऐसी कम्युनिटी है। मुख्यमंत्री ਨੂੰ ਸਰਜੀਤ ਸਿੰਘ ਪਟਵਾਰੀ ਇਹ ਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ, ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ, ਆਹ ਹਾਲਾਤ ਆ, ਸਾਰੀਆਂ ਕਣਕਾਂ ਦੀ ਇਹ ਹਾਲਾਤ ਨੇ। ਉੱਤੇ ਹੀ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ, ਮਾੜਾ ਮੋਟਾ ਗੌਰ ਕਰੋ, ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ 'ਚ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ? ਲੱਖਾ ਸਿੰਘ ਸਧਾਣਾ ਬੋਲਦਾ ਜੀ। Of course, yoga and sukha go on the journey. ਵਧੀਆ ਵਧੀਆ ਬਾਈ, ਮੈਂ It ਨਾ will be their ਸਕੂਰ first ਪਿੰਡ great ਖੜਾ ਤੇ pilgrimage, their ਸਕੂਰ first ਪਿੰਡ stay in the ਮੱਲਾ holy ਤੁਹਾਡੇ ਅਧੀਨ city of the ਪੈਂਦਾ। Nihangs. ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ, ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉਗਰੇ ਆਏ ਦਾਣੇ ਦਾਣੇ। One day, would you like to be like the Babaji? ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ ਹੀ ਸੀ ਮੇਰੇ। ਦੱਸੋ ਬਾਈ ਆ ਪਟਵਾਰੀ ਕਹਿੰਦਾ ਗੱਲ ਹੀ ਨਹੀਂ ਸੁਣੀ। ਸੁਣਦੇ ਆ ਬਾਈ, ਇੱਦਾਂ ਵੜਿਆ ਹੀ ਨਹੀਂ ਯਾਰ। ਹੁਣ ਵੀ ਨਹੀਂ ਲੱਗਦਾ, ਗੱਲ ਨਹੀਂ ਕਰਦਾ ਬਾਈ ਜੀ। ਅਸੀਂ ਗੁਰਦੁਆਰਾ ਸਾਹਿਬ ਖੜੇ ਆ, ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ, ਕੋਈ ਬੰਦਾ ਝੂਠ ਨਹੀਂ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ, ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹੋ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਦੇ ਨਾਮ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ।
ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨਹੀਂ ਕਰਦਾ। ਨਹੀਂ ਨਹੀਂ ਭਾਈ ਸਾਹਿਬ, ਤੁਹਾਡਾ ਫਰਜ਼ ਆ। ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ। ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਤੇ ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਚ ਕੱਢ ਗਏ ਰਾਵਾਂ ਵਿੱਚ ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ, ਮੈਂ ਗਰਦੌਰੀ ਕਰਨ ਆਇਆ। ਜੀ ਉਧਰ ਪਿੰਡ 'ਚ ਭੋਗ ਸੀ, ਮੈਂ ਡੇਢ ਘੰਟੇ ਸਾਰਾ ਪਿੰਡ ਕਰਦਾ ਜੀ। ਡੇਢ ਘੰਟੇ ਸਾਰਾ ਪਿੰਡ। ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗੇ ਜਿਹਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ। ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ, ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਥੋੜੀ ਸੁਣਦਾ ਇੱਕ ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਹੈ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਹੈ। ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ, ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ, ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ, ਮੇਰੇ ਨਾਲ ਬਹੁਤ ਖੇਤਾਂ ਵਿੱਚ ਆਏ ਗਰਦੌਰੀ 4000 ਇੱਕ ਲਾਈ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ। 4000 ਏਕੜ ਹੈ ਪਿੰਡ ਦੀ। ਸਾਰਾ ਦਿਨ ਲਾਇਆ ਬਾਈ, ਸਾਰਾ ਦਿਨ। I don't get it like in the morning to think, oh my God, who likes me today? I don't care. It's my life. ਸਾਡਾ ਬਾਹਰ ਵੇਖ ਲੈ ਗਿਆ ਨਹੀਂ ਕੋਲ ਮੁੜਿਆ। 10 ਕਿਲੋ ਤੋਂ ਮੁੜਿਆ। ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ, ਸਰਜੀਤ ਸਿੰਘ ਪਟਵਾਰੀ ਇਹ ਇਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ, ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ, ਆਹ ਹਾਲਾਤ ਹੈ। ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ। ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ, ਮਾੜਾ ਮੋਟਾ ਗੌਰ ਕਰੋ, ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਂਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ? ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ। ਹਾਂਜੀ ਕੀ ਹਾਲ ਚਾਲ ਜੀ? ਵਧੀਆ ਵਧੀਆ ਬਾਈ। ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮਤਲਬ ਤੁਹਾਡੇ ਅਧੀਨ ਪੈਂਦਾ। ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ, ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। ਹਾਂਜੀ ਹਾਂਜੀ ਦੱਸੋ ਜਨਾਬ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ, ਤੇ ਮੇਰੇ ਹੱਥ 'ਚ ਬੱਲੀਆਂ ਨੇ। ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉੱਗਰੇ ਆਏ ਦਾਣੇ ਦਾਣੇ। ਇਹ ਨਿਸ਼ਾਨ ਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਕਿੱਥੇ ਜਿਹਨੂੰ 15% ਜਾਂ 30% ਜਾਂ 25%। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ। ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਆ, ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ ਹੀ ਸੀ ਮੇਰੇ। ਦੱਸੋ ਬਈ ਆ ਪਟਵਾਰੀ ਕਰਨ ਗੱਲ ਹੀ ਨਹੀਂ ਸੁਣੀ। ਸੁਣਦੇ ਆ ਬਈ, ਇੱਦਾਂ ਵੜਿਆ ਹੀ ਨਹੀਂ ਯਾਰ। ਹੁਣ ਵੀ ਨਹੀਂ ਚਾਹੀਦਾ ਗੱਲ ਨਹੀਂ ਬਾਈ ਜੀ। ਅਸੀਂ ਗੁਰਦੁਆਰਾ ਸਾਹਿਬ ਖੜੇ ਆ, ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ। ਕੋਈ ਬੰਦਾ ਝੂਠ ਨਹੀਂ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ। ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨਹੀਂ ਕਰਦਾ। ਨਹੀਂ ਨਹੀਂ ਭਾਈ ਸਾਹਿਬ, ਤੁਹਾਡਾ ਫਰਜ਼ ਆ। ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ।
ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਤੇ ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਚ ਕੱਢ ਗਏ ਰਾਵਾਂ ਨੇ ਕਿਹਾ ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ ਮੈਂ ਗਰਦੌਰੀ ਕਰਨ ਆਇਆ। ਜੀ ਉਧਰ ਪਿੰਡ 'ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਪਿੰਡ ਕਰਦਾ ਜੀ ਡੇਢ ਘੰਟੇ ਸਾਰਾ ਪਿੰਡ। ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਭਾਈ ਦਮਗਜ ਜਿਹਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ, ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਥੋੜੀ ਸੁਣਦਾ ਇੱਕ ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਹੈ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਹੈ। ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ, ਮੇਰੇ ਨਾਲ ਬਹੁਤ ਖੇਤਾਂ ਵਿੱਚ ਆਏ ਗਰਦੌਰੀ 4000 ਇੱਕ ਲਾਈ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ। 4000 ਏਕੜ ਹੈ ਪਿੰਡ ਦੀ। ਸਾਰਾ ਦਿਨ ਲਾਇਆ ਬਾਈ, ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ। ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਸਾਡਾ ਬਾਹਰ ਵੇਖ ਲੈ ਗਿਆ ਨਹੀਂ ਕੋਲ ਮੁੜਿਆ 10 ਕਿਲੋ ਤੋਂ ਮੁੜਿਆ। ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ, ਸਰਜੀਤ ਸਿੰਘ ਪਟਵਾਰੀ ਇਹ ਇਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ ਆਹ ਹਾਲਾਤ ਹੈ, ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ। ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ ਮਾੜਾ ਮੋਟਾ ਗੌਰ ਕਰੋ, ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਂਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਬਾਈ ਜੀ। ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ। ਹਾਂਜੀ ਕੀ ਹਾਲ ਚਾਲ ਹੈ? ਵਧੀਆ ਬਾਈ। ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮੱਲਾ ਤੁਹਾਡੇ ਅਧੀਨ ਪੈਂਦਾ ਹੈ। ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। ਹਾਂਜੀ ਹਾਂਜੀ ਜਨਾਬ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ। ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉਗਰੇ ਆਏ ਦਾਣੇ। ਇਹ ਨਿਗਰਾਨ ਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਦੱਸਿਆ ਜਿਹਨੂੰ 15% ਆਇਆ 30% ਆਇਆ 25%। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ। ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਆ ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਈ ਆ ਪਟਵਾਰੀ ਦਾ ਗੱਲ ਹੀ ਨਹੀਂ ਸੁਣੀ। ਸੁਣਦੇ ਆ ਬਈ ਇੱਥੇ ਵੜਿਆ ਹੀ ਨਹੀਂ ਯਾਰ। ਹੁਣ ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ। ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ। ਕੋਈ ਬੰਦਾ ਝੂਠ ਨਹੀਂ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ। ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹੋ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨਹੀਂ ਕਰਦਾ। ਨਹੀਂ ਭਾਈ ਸਾਹਿਬ ਤੁਹਾਡਾ ਫਰਜ਼ ਆ। ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ। ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਤੇ ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਚ ਕੱਢ ਗਏ ਰਾਵਾਂ ਨੇ ਕਿਹਾ ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ ਮੈਂ ਗਰਦੌਰੀ ਕਰਨ ਆਇਆ। ਉਧਰ ਪਿੰਡ 'ਚ ਭੋਗ ਸੀ
ਜੀ ਮੈਂ ਲਾ ਡੇਢ ਘੰਟੇ ਸਾਰਾ ਪਿੰਡ ਡੇਢ ਘੰਟੇ ਸਾਰਾ ਪਿੰਡ ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜ ਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ, ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਥੋੜੀ ਸੁਣਦਾ ਇੱਕ ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਹੈ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਹੈ। ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ, ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੀ ਠੇਕੇ ਤੇ ਹੁੰਦੀ ਹੈ, ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ, ਮੇਰੇ ਨਾਲ ਬਹੁਤ ਮੈਂ ਖੇਤਾਂ ਵਿੱਚ ਆਏ ਗਰਦੌਰੀ 4,000 ਲਾਈ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ। 4000 ਏਕੜ ਹੈ ਪਿੰਡ ਦੀ। ਸਾਰਾ ਦਿਨ ਲਾਇਆ ਬਾਈ, ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਵੀ ਸਾਡਾ ਬਾਹਰ ਵੇਖ ਲੈ, ਗਿਆ ਨਹੀਂ ਕੋਲ ਮੁੜਿਆ 10 ਕਿਲੋ ਤੋਂ ਮੁੜਿਆ। ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ, ਸਰਜੀਤ ਸਿੰਘ ਪਟਵਾਰੀ ਇਹ ਇਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ, ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ, ਆਹ ਹਾਲਾਤ ਹੈ, ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ। ਉੱਤੇ ਫੁੱਟੇ ਹੀ ਖੜੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ ਮਾੜਾ ਮੋਟਾ ਗੌਰ ਕਰੋ, ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ 'ਚ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਬਾਈ ਜੀ। ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ। ਹਾਂਜੀ ਕੀ ਹਾਲ ਚਾਲ ਜੀ? ਵਧੀਆ ਵਧੀਆ ਬਾਈ, ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮੱਲਾ ਤੁਹਾਡੇ ਅਧੀਨ ਪੈਂਦਾ। ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ, ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। ਹਾਂਜੀ ਹਾਂਜੀ ਦੱਸੋ ਜਨਾਬ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ, ਤੇ ਮੇਰੇ ਹੱਥ 'ਚ ਬੱਲੀਆਂ ਨੇ। ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉਗਰੇ ਆਏ ਦਾਣੇ ਦਾਣੇ। ਇਹ ਨਿਸ਼ਾਨ ਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਦੱਸਿਆ ਜਿਹਨੂੰ 15% ਜਾਂ 30% ਜਾਂ 25%। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਆ, ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਈ ਆ ਪਟਵਾਰੀ ਗੱਲ ਹੀ ਨਹੀਂ ਸੁਣੀ। ਸੁਣਦੇ ਆ ਬਈ, ਇੱਥੇ ਵੜਿਆ ਹੀ ਨਹੀਂ ਯਾਰ। ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ, ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ, ਕੋਈ ਬੰਦਾ ਝੂਠ ਨਹੀਂ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ, ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨਹੀਂ ਕਰਦਾ। ਨਹੀਂ ਨਹੀਂ ਭਾਈ ਸਾਹਿਬ, ਤੁਹਾਡਾ ਫਰਜ਼ ਆ। ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ। ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ, ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਕੱਢ ਗਏ। ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ, ਮੈਂ ਗਰਦੌਰੀ ਕਰਨ ਆਇਆ। ਉਧਰ ਪਿੰਡ 'ਚ ਭੋਗ ਸੀ ਮੈਂ ਲਾ ਡੇਢ ਘੰਟੇ ਸਾਰਾ ਪਿੰਡ ਡੇਢ ਘੰਟੇ ਸਾਰਾ ਪਿੰਡ। ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ, ਤੁਸੀਂ ਵੱਡੇ ਵੱਡੇ ਭਾਈ ਦਮਗਜ ਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ,
ਕੋਈ ਠੇਕੇ ਦੇ ਲਈ ਬੈਠਾ 80000 ਨੂੰ ਕਿ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ, ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਥੋੜੀ ਸੁਣਦਾ ਇੱਕ ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਹੈ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਹੈ। ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ, ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੀ ਠੇਕੇ ਤੇ ਹੁੰਦੀ ਹੈ, ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ, ਮੇਰੇ ਨਾਲ ਮੈਂ ਖੇਤਾਂ ਵਿੱਚ ਆਏ ਗਰਦੌਰੀ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ। 4000 ਏਕੜ ਹੈ ਪਿੰਡ ਦੀ। ਸਾਰਾ ਦਿਨ ਲਾਇਆ ਬਾਈ, ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ। ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਵੀ ਸਾਡਾ ਬਾਹਰ ਵੇਖ ਲੈ, ਗਿਆ ਨਹੀਂ ਕੋਲ ਮੁੜਿਆ। ਦਸਾਂ ਕਿਲੋ ਤੋਂ ਮੁੜਿਆ। ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ, ਸਰਜੀਤ ਸਿੰਘ ਪਟਵਾਰੀ ਇਹ ਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਹੀ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ, ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਸੂਝਾ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ, ਆਹ ਹਾਲਾਤ ਹੈ, ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ। ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ, ਮਾੜਾ ਮੋਟਾ ਗੌਰ ਕਰੋ, ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ 'ਚ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ? ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ। ਹਾਂਜੀ ਕੀ ਹਾਲ ਚਾਲ ਜੀ? ਵਧੀਆ ਵਧੀਆ ਬਾਈ। ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮਤਲਬ ਤੁਹਾਡੇ ਅਧੀਨ ਪੈਂਦਾ ਹੈ। ਸੌਰੀ ਕਰਨ ਆਏ ਹੋਵੋਗੇ। ਮੈਂ ਤੁਹਾਡੀ ਵੀਡੀਓ ਬਣਾ ਰਿਹਾ, ਚਾਹੁੰਦਾ ਵੀ ਇੰਡੀਆ ਰਾਹੀਂ ਮੁੱਖ ਮੰਤਰੀ ਹੋਊਗੀ ਇੱਥੇ ਬਾਈ। ਤੁਸੀਂ ਲਿਖਦੇ ਹੋ ਵੀ 15% ਹੈ ਤੇ ਮੇਰੇ ਹੱਥ ਬੱਲੀਆਂ ਨੇ ਦੀ ਕਣਕ ਵਿੱਚੋਂ ਛਡਾਣੇ ਦਾਣੇ। ਇਹ ਨਿਸ਼ਾਨ ਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਦੱਸਿਆ ਜਿਹਨੂੰ 15% ਆਇਆ। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਦੇਖਣਾ ਸੀ ਭਾਈ, ਕਿੰਨਾ ਨੁਕਸਾਨ ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ ਹੀ ਸੀ ਮੇਰੇ। ਦੱਸੋ ਬਈ, ਆ ਪਟਵਾਰੀ ਗੱਲ ਹੀ ਨਹੀਂ ਸੁਣੀ। ਸੁਣਦੇ ਆ ਬਈ, ਵੜਿਆ ਹੀ ਨਹੀਂ ਯਾਰ। ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ, ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ, ਕੋਈ ਬੰਦਾ ਝੂਠ ਨਹੀਂ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਖੜਾ ਝੂਠਾ ਹੋ ਗਿਆ ਤੁਸੀਂ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਇੱਕ 2-5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨਹੀਂ ਕਰਦਾ। ਨਹੀਂ ਭਾਈ ਸਾਹਿਬ, ਫਾਜਾ ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲ ਆ ਕੇ ਗਰਦੌਰੀਆਂ ਕਰਨਗੇ। ਤੁਸੀਂ ਪਿੰਡ 'ਚ ਹੋਕਾ ਬੈਠਾ ਪਟਵਾਰੀ ਆਇਆ, ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਕੱਢ ਗਏ। ਤੁਸੀਂ ਬਾਈ ਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ, ਮੈਂ ਗਰਦੌਰੀ ਕਰਨਾ ਆ। ਸੋ ਅਸੀਂ ਤੁਹਾਡੀ ਰਿਕਾਰਡ ਚੱਲ ਰਹੀ, ਮੈਂ ਵੀਡੀਓ ਬਣਾ ਰਿਹਾ ਤੇ ਮੈਂ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜ ਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ, ਕੋਈ ਠੇਕੇ ਦੇ ਲਈ ਬੈਠਾ 80,000 ਨੂੰ ਕਿ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਸਾਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ, ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਥੋੜੀ ਸੁਣਦਾ ਇੱਕ ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ।
ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਖੜ ਕੇ ਕਹਿ ਜਾਂਦਾ ਹੈ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਹੈ ਤੇ ਇਹਨਾਂ ਨੇ ਲੈ ਕੇ 2-4 ਬੰਦਿਆਂ ਨੂੰ ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਹੈ ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ, ਮੇਰੇ ਨਾਲ ਭਾਈ 1.5 ਘੰਟੇ 2 ਚ ਕਰਕੇ ਗਿਆ ਸਰ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ। 4000 ਏਕੜ ਹੈ ਪਿੰਡ ਦੀ। ਸਾਰਾ ਦਿਨ ਲਾਇਆ ਬਾਈ, ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ। ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਵੀ ਸਾਡਾ ਬਾਹਰ ਵੇਖ ਲੈ ਗਿਆ ਨਹੀਂ ਕੋਲੋਂ ਮੁੜਿਆ। ਅੱਛਾ 10 ਕਿਲੋ ਤੋਂ ਮੁੜਿਆ। ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ। ਸਰਜੀਤ ਸਿੰਘ ਪਟਵਾਰੀ ਇਹ ਇਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ ਆਹ ਹਾਲਾਤ ਆ, ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ। ਉੱਤੇ ਹੀ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ ਮਾੜਾ ਮੋਟਾ ਗੌਰ ਕਰੋ, ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ 'ਚ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀਤ ਸਿੰਘ ਬੋਲਦੇ ਹੋ ਬਾਈ ਜੀ। ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ। ਹਾਂਜੀ ਕੀ ਹਾਲ ਚਾਲ ਹੈ? ਵਧੀਆ ਵਧੀਆ ਬਾਈ। ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮਤਲਬ ਤੁਹਾਡੇ ਅਧੀਨ ਪੈਂਦਾ। ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। ਹਾਂਜੀ ਹਾਂਜੀ ਦੱਸੋ ਜਨਾਬ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ। ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉੱਗਰੇ ਆਏ ਦਾਣੇ ਦਾਣੇ। ਇਹ ਨੁਕਸਾਨ ਤਾਂ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਦੱਸਿਆ ਜਿਹਨੂੰ 15% ਆਇਆ 30% ਆਇਆ 25%। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਹੈ। ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਆ, ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਈ ਆ ਪਟਵਾਰੀ ਕਰਨ ਗੱਲ ਹੀ ਨਹੀਂ ਸੁਣੀ। ਸੁਣਦੇ ਆ ਬਈ ਇੱਥੇ ਵੜਿਆ ਹੀ ਨਹੀਂ ਯਾਰ। ਹੁਣ ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ। ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਝੂਠ ਨਹੀਂ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ। ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨਹੀਂ ਕਹਾ। ਨਹੀਂ ਨਹੀਂ ਭਾਈ ਸਾਹਿਬ ਤੁਹਾਡਾ ਫਰਜ਼ ਆ। ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ। ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆ ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਕੱਢ ਗਏ। ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ ਮੈਂ ਗਰਦੌਰੀ ਕਰਨ ਆਇਆ। ਉਧਰ ਪਿੰਡ 'ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਪਿੰਡ ਕਰਦਾ ਜੀ। 1.5 ਘੰਟੇ ਸਾਰਾ ਪਿੰਡ। ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜੇ ਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ। ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਤੁਹਾਡੀ ਸੁਣਦਾ 1 ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਹੈ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ,
ਮੇਰੇ ਨਾਲ ਭਾਵੇਂ ਡੇਢ ਘੰਟੇ ਦੋ ਚ ਕਰਕੇ ਗਿਆ ਸਾਰਾ ਮੈਂ ਖੇਤਾਂ ਵਿੱਚ ਆਏ ਗਰਦੌਰੀ 4000 ਇੱਕ ਲਾਈਵ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ 4000 ਏਕੜ ਹੈ ਪਿੰਡ ਦੀ। ਸਾਰਾ ਦਿਨ ਲਾਇਆ ਬਾਈ, ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਵੀ ਸਾਡਾ ਬਾਹਰ ਵੇਖ ਲੈ ਗਿਆ ਨਹੀਂ ਕੋਲੋਂ ਮੁੜਿਆ 10 ਕਿਲੋ ਤੋਂ ਮੁੜਿਆ ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਜੀਤ ਸਿੰਘ ਪਟਵਾਰੀ ਇਹ ਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ, ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ, ਆਹ ਹਾਲਾਤ ਆ, ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ। ਉੱਤੇ ਹੀ ਫੁੱਟੇ ਹੀ ਖੜੀ ਖੜੀਆਂ ਫੁੱਟੀਆਂ ਇਹ ਜੀ। ਸੋ ਅਪੀਲ ਆ, ਮਾੜਾ ਮੋਟਾ ਗੌਰ ਕਰੋ, ਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ 'ਚ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਟਵਾਰੀ ਸਰਜੀਤ ਸਿੰਘ ਬੋਲਦੇ ਬਾਈ ਜੀ। ਹਾਂਜੀ ਹਾਂਜੀ ਸਧਾਣਾ ਬੋਲ। ਕੀ ਹਾਲ ਚਾਲ ਹੈ? ਵਧੀਆ ਵਧੀਆ ਬਾਈ, ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਦਾ ਹਾਂਜੀ ਹਾਂਜੀ ਕਰਨ ਆਏ ਹੋਵੋਗੇ। ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ, ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਮੁੱਖ ਮੰਤਰੀ ਤੱਕ ਜਾਊਗੀ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ, ਤੇ ਮੇਰੇ ਹੱਥ 'ਚ ਬੱਲੀਆਂ ਨੇ। ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉਗਰੇ ਆਏ ਦਾਣੇ ਦਾਣੇ। ਇਹ ਨਿਗਰਾਨ ਦਾ ਭਾਈ ਨਹੀਂ ਕੋਈ ਇਹੋ ਜਿਹੇ ਤੇ ਕੋਈ ਨਹੀਂ ਦੱਸਿਆ ਜਿਹਨੂੰ 15% ਆਇਆ 30% ਆਇਆ 25%। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਆ, ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਈ, ਆ ਪਟਵਾਰੀ ਕਹਿੰਦਾ ਗੱਲ ਹੀ ਨਹੀਂ ਸੁਣੀ। ਸੁਣਦੇ ਆ ਬਈ, ਇੱਥੇ ਵੜਿਆ ਹੀ ਨਹੀਂ ਯਾਰ। ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ, ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ, ਕੋਈ ਬੰਦਾ ਝੂਠ ਨਹੀਂ ਬੋਲਿਆ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ, ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨਹੀਂ ਕਰਦਾ। ਨਹੀਂ ਨਹੀਂ ਭਾਈ ਸਾਹਿਬ, ਤੁਹਾਡਾ ਫਰਜ਼ ਆ। ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ, ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ, ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਕੱਢ ਗਏ, ਰਾਵਾਂ ਦੇ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ, ਮੈਂ ਗਰਦੌਰੀ ਕਰਨਾ ਆ। ਉਧਰ ਪਿੰਡ 'ਚ ਭੋਗ ਸੀ, ਮੈਂ ਡੇਢ ਘੰਟੇ ਸਾਰਾ ਪਿੰਡ। ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ, ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜ ਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ, ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ, ਕੋਈ ਠੇਕੇ ਦੇ ਲਈ ਬੈਠਾ 80,000 ਨੂੰ, 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ, ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਥੋੜੀ ਸੁਣਦਾ ਇੱਕ ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਹੈ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਹੈ, ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ, ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੀ ਠੇਕੇ ਤੇ ਹੁੰਦੀ ਹੈ, ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ, ਮੇਰੇ ਨਾਲ ਭਾਵੇਂ ਡੇਢ ਘੰਟੇ ਦੋ ਚ ਕਰਕੇ ਗਿਆ ਸਾਰਾ ਮੈਂ ਖੇਤਾਂ ਵਿੱਚ ਆਏ ਗਰਦੌਰੀ 4000 ਇੱਕ ਲਾਈਵ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ 4000 ਏਕੜ। ਸਾਰਾ ਦਿਨ ਲਾਇਆ ਬਾਈ, ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ ਸੋ ਅਪੀਲ ਕਰਦੇ ਆ
ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਵੀ ਸਾਡਾ ਬਾਹਰ ਨਹੀਂ ਕੋਲੋਂ ਮੁੜਿਆ ਅੱਛਾ 10 ਕਿਲੋ ਤੋਂ ਮੁੜਿਆ ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਜੀਤ ਸਿੰਘ ਪਟਵਾਰੀ ਇਹ ਕੱਲਾ ਨਹੀਂ ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਹੀ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ ਆਹ ਹਾਲਾਤ ਆ, ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ। ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ ਮਾੜਾ ਮੋਟਾ ਗੌਰ ਕਰੋ, ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ 'ਚ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ? ਲੱਖਾ ਸਿੰਘ ਸਧਾਣਾ ਬੋਲਦਾ ਜੀ। ਹਾਂਜੀ ਕੀ ਹਾਲ ਚਾਲ ਹੈ? ਵਧੀਆ ਵਧੀਆ ਬਾਈ, ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮਤਲਬ ਤੁਹਾਡੇ ਅਧੀਨ ਪੈਂਦਾ। ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ, ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। ਹਾਂਜੀ ਹਾਂਜੀ ਦੱਸੋ ਜਨਾਬ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ। ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉਗਰੇ ਆਏ ਦਾਣੇ ਦਾਣੇ। ਇਹ ਨਿਗਰਾਨ ਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਦੱਸਿਆ ਜਿਹਨੂੰ 15% ਜਾਂ 30% ਜਾਂ 25%। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਆ, ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਈ ਆ ਪਟਵਾਰੀ ਨੇ ਗੱਲ ਹੀ ਨਹੀਂ ਸੁਣੀ। ਸੁਣਦੇ ਆ ਬਈ ਵੜਿਆ ਹੀ ਨਹੀਂ ਯਾਰ। ਹੁਣ ਨਹੀਂ ਚਾਹੀਦਾ ਗੱਲ ਨਹੀਂ ਬਾਈ ਜੀ। ਅਸੀਂ ਗੁਰਦੁਆਰਾ ਸਾਹਿਬ ਖੜੇ ਆ, ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ। ਕੋਈ ਬੰਦਾ ਝੂਠ ਨਹੀਂ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ। ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹੋ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨਹੀਂ ਕਰਦਾ। ਨਹੀਂ ਨਹੀਂ ਭਾਈ ਸਾਹਿਬ, ਤੁਹਾਡਾ ਫਰਜ਼ ਆ। ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ। ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ, ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਕੱਢ ਗਏ। ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ, ਮੈਂ ਗਰਦੌਰੀ ਕਰਨ ਆਇਆ। ਉਧਰ ਪਿੰਡ 'ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਡੇਢ ਘੰਟੇ ਸਾਰਾ ਪਿੰਡ। ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜ ਜਿਹਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ। ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ, ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਤੁਹਾਡੀ ਸੁਣਦਾ 1 ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਹੈ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ। ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ, ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ, ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ, ਮੇਰੇ ਨਾਲ ਖੇਤਾਂ ਵਿੱਚ ਆਏ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ। 4000 ਏਕੜ ਹੈ ਪਿੰਡ ਦੀ। ਸਾਰਾ ਦਿਨ ਲਾਇਆ ਬਾਈ, ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ। ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਵੀ ਸਾਡਾ ਬਾਹਰ ਵੇਖ ਲੈ, ਗਿਆ ਨਹੀਂ ਕੋਲੋਂ ਮੁੜਿਆ। 10 ਕਿਲੋ ਤੋਂ ਮੁੜਿਆ। ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਜੀਤ ਸਿੰਘ ਪਟਵਾਰੀ ਇਹ ਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਹੀ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ,
ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ, ਆਹ ਹਾਲਾਤ ਆ ਸਾਰੀਆਂ ਕਣਕਾਂ ਦੀ, ਇਹ ਹਾਲਾਤ ਨੇ। ਉੱਤੇ ਉੱਤੇ ਹੀ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ, ਮਾੜਾ ਮੋਟਾ ਗੌਰ ਕਰੋ, ਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ 'ਚ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ? ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ। ਹਾਂਜੀ ਕੀ ਹਾਲ ਚਾਲ ਹੈ? ਵਧੀਆ ਵਧੀਆ ਬਾਈ, ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮਤਲਬ ਤੁਹਾਡੇ ਅਧੀਨ ਪੈਂਦਾ। ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ, ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। ਹਾਂਜੀ ਹਾਂਜੀ ਦੱਸੋ ਜਨਾਬ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ, ਤੇ ਮੇਰੇ ਹੱਥ 'ਚ ਬੱਲੀਆਂ ਨੇ। ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉਗਰੇ ਆਏ ਦਾਣੇ ਦਾਣੇ। ਇਹ ਨਿਗਰਾਨ ਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਦੱਸਿਆ ਜਿਹਨੂੰ 15% ਜਾਂ 30% ਜਾਂ 25%। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ। ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਆ, ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਈ, ਆ ਪਟਵਾਰੀ ਗੱਲ ਹੀ ਨਹੀਂ ਸੁਣੀ। ਸੁਣਦੇ ਆ ਬਈ, ਇੱਥੇ ਵੜਿਆ ਹੀ ਨਹੀਂ ਯਾਰ। ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ, ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ। ਕੋਈ ਬੰਦਾ ਝੂਠ ਨਹੀਂ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ। ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹੋ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨਹੀਂ ਕਰਦਾ। ਨਹੀਂ ਨਹੀਂ ਭਾਈ ਸਾਹਿਬ, ਤੁਹਾਡਾ ਫਰਜ਼ ਆ। ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ। ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ, ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਕੱਢ ਗਏ। ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ, ਮੈਂ ਗਰਦੌਰੀ ਕਰਨ ਆਇਆ। ਉਧਰ ਪਿੰਡ 'ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਡੇਢ ਘੰਟੇ ਸਾਰਾ ਪਿੰਡ। ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ, ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜ ਜਿਹਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ, ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ। ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ, ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਤੁਹਾਡੀ ਸੁਣਦਾ 1 ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਹੈ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ। ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ, ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ, ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ, ਮੇਰੇ ਨਾਲ ਭਾਵੇਂ ਖੇਤਾਂ ਵਿੱਚ ਆਏ ਗਰਦੌਰੀ 4,000 ਲਾਈ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ। 4000 ਏਕੜ ਹੈ ਪਿੰਡ ਦੀ। ਸਾਰਾ ਦਿਨ ਲਾਇਆ ਬਾਈ, ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ। ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ, ਉਹਨਾਂ ਨੇ ਕਿਹਾ ਸਾਡਾ ਬਾਹਰ ਵੇਖ ਲੈ, ਗਿਆ ਨਹੀਂ ਕੋਲ ਮੁੜਿਆ। ਅੱਛਾ ਕਿਲੋ ਤੋਂ ਮੁੜਿਆ। ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ, ਸਰਜੀਤ ਸਿੰਘ ਪਟਵਾਰੀ ਇਹ ਇਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ, ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ, ਆਹ ਹਾਲਾਤ ਆ ਸਾਰੀਆਂ ਕਣਕਾਂ ਦੀ, ਇਹ ਹਾਲਾਤ ਨੇ। ਉੱਤੇ ਹੀ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ, ਮਾੜਾ ਮੋਟਾ ਗੌਰ ਕਰੋ, ਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ 'ਚ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ। ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ। ਹਾਂਜੀ ਕੀ ਹਾਲ ਚਾਲ ਜੀ? ਵਧੀਆ ਵਧੀਆ ਬਾਈ, ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮਤਲਬ ਤੁਹਾਡੇ ਅਧੀਨ ਪੈਂਦਾ। ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ, ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। ਹਾਂਜੀ ਹਾਂਜੀ ਦੱਸੋ ਜਨਾਬ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ, ਤੇ ਮੇਰੇ ਹੱਥ 'ਚ ਬੱਲੀਆਂ ਨੇ। ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉੱਗਰੇ ਆਏ ਦਾਣੇ ਦਾਣੇ। ਇਹ ਨਿਸ਼ਾਨ ਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਦੱਸਿਆ ਜਿਹਨੂੰ 15% ਜਾਂ 30% ਜਾਂ 25%। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ। ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਆ, ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਾਈ ਆ ਪਟਵਾਰੀ ਕਹਿੰਦਾ ਗੱਲ ਹੀ ਨਹੀਂ ਸੁਣੀ। ਸੁਣਦੇ ਆ ਬਾਈ, ਇੱਦਾਂ ਵੜਿਆ ਹੀ ਨਹੀਂ ਆ ਰਿਹਾ। ਹੁਣ ਵੀ ਨਹੀਂ ਚਾਹੀਦਾ ਗੱਲ ਨਹੀਂ ਬਾਈ ਜੀ। ਅਸੀਂ ਗੁਰਦੁਆਰਾ ਸਾਹਿਬ ਖੜੇ ਆ, ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ। ਕੋਈ ਬੰਦਾ ਝੂਠ ਨਹੀਂ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ। ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨਹੀਂ ਕਰਦਾ। ਨਹੀਂ ਨਹੀਂ ਭਾਈ ਸਾਹਿਬ, ਤੁਹਾਡਾ ਫਰਜ਼ ਆ। ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ। ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਤੇ ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਕੱਢ ਗਏ। ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ, ਮੈਂ ਗਰਦੌਰੀ ਕਰਨ ਆਇਆ। ਉਧਰ ਪਿੰਡ 'ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਪਿੰਡ ਕਰਦਾ ਜੀ। 1.5 ਘੰਟੇ ਸਾਰਾ ਪਿੰਡ। ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗੇ ਜਿਹਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ। ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ, ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਤੁਹਾਡੀ ਸੁਣਦਾ 1 ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਹੈ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਹੈ। ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ, ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ, ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ, ਮੇਰੇ ਨਾਲ ਭਾਵੇਂ ਖੇਤਾਂ ਵਿੱਚ ਆਏ ਗਰਦੌਰੀ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ। 4000 ਏਕੜ ਹੈ ਪਿੰਡ ਦੀ। ਸਾਰਾ ਦਿਨ ਆਇਆ ਬਾਈ, ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ। ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ, ਉਹਨਾਂ ਨੇ ਕਿਹਾ ਸਾਡਾ ਬਾਹਰ ਵੇਖ ਲੈ, ਗਿਆ ਨਹੀਂ ਕੋਲ ਮੁੜਿਆ। 10 ਕਿਲੋ ਤੋਂ ਮੁੜਿਆ। ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ। ਸਰਜੀਤ ਸਿੰਘ ਪਟਵਾਰੀ ਇਹ ਇਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ, ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਸੂਝ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ, ਆਹ ਹਾਲਾਤ ਹੈ। ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ। ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ, ਮਾੜਾ ਮੋਟਾ ਗੌਰ ਕਰੋ, ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਂਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ। ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ। ਹਾਂਜੀ ਕੀ ਹਾਲ ਚਾਲ ਜੀ? ਵਧੀਆ ਵਧੀਆ ਬਾਈ, ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮਤਲਬ ਤੁਹਾਡੇ ਅਧੀਨ ਪੈਂਦਾ। ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। ਹਾਂਜੀ ਹਾਂਜੀ
ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। ਹਾਂਜੀ ਹਾਂਜੀ ਦੱਸੋ ਜਨਾਬ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ, ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉਗਰੇ ਆਏ ਦਾਣੇ ਦਾਣੇ। ਇਹ ਨੁਕਸਾਨ ਤਾਂ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਦੱਸਿਆ ਜਿਹਨੂੰ 15% ਆਇਆ 30% ਆਇਆ 25%। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਆ, ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਈ ਆ ਪਟਵਾਰੀ ਕਰਨ ਗੱਲ ਹੀ ਨਹੀਂ ਸੁਣੀ। ਸੁਣਦੇ ਆ ਬਈ ਇੱਡਾ ਵੜਿਆ ਹੀ ਨਹੀਂ ਯਾਰ। ਹੁਣ ਨਹੀਂ ਚਾਹੀਦਾ ਗੱਲ ਨਹੀਂ ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ, ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ, ਕੋਈ ਬੰਦਾ ਝੂਠ ਨਹੀਂ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ, ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹੋ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨਹੀਂ ਕਰਦਾ। ਨਹੀਂ ਨਹੀਂ ਭਾਈ ਸਾਹਿਬ, ਤੁਹਾਡਾ ਫਰਜ਼ ਆ, ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ, ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਕੱਢ ਗਏ। ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ, ਮੈਂ ਗਰਦੌਰੀ ਕਰਨਾ ਆ। ਉਧਰ ਪਿੰਡ 'ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਪਿੰਡ ਡੇਢ ਘੰਟੇ ਸਾਰਾ ਪਿੰਡ। ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜੇ ਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ, ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਥੋੜੀ ਸੁਣਦਾ ਇੱਕ ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਹੈ। ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ, ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੀ ਠੇਕੇ ਤੇ ਹੁੰਦੀ ਹੈ, ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ, ਮੇਰੇ ਨਾਲ ਬਹੁਤ ਮੈਂ ਖੇਤਾਂ ਵਿੱਚ ਆਏ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ। 4000 ਏਕੜ ਹੈ ਪਿੰਡ ਦੀ। ਸਾਰਾ ਦਿਨ ਲਾਇਆ ਬਾਈ, ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ। ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ, ਉਹਨਾਂ ਨੇ ਕਿਹਾ ਵੀ ਸਾਡਾ ਬਾਹਰ ਵੇਖ ਲੈ, ਗਿਆ ਨਹੀਂ ਕੋਲ ਮੁੜਿਆ। 10 ਕਿਲੋ ਤੋਂ ਮੁੜਿਆ। ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ, ਸਰਜੀਤ ਸਿੰਘ ਪਟਵਾਰੀ ਇਹ ਇਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ, ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ, ਆਹ ਹਾਲਾਤ ਆ, ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ। ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ, ਮਾੜਾ ਮੋਟਾ ਗੌਰ ਕਰੋ, ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਂਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ? ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ। ਹਾਂਜੀ ਕੀ ਹਾਲ ਚਾਲ ਹੈ? ਵਧੀਆ ਵਧੀਆ ਬਾਈ, ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮਤਲਬ ਤੁਹਾਡੇ ਅਧੀਨ ਪੈਂਦਾ। ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। ਹਾਂਜੀ ਹਾਂਜੀ ਦੱਸੋ ਜਨਾਬ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ, ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉਗਰੇ ਆਏ ਦਾਣੇ ਦਾਣੇ। ਇਹ
ਜਾਣਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਦੱਸਿਆ ਜਿਹਨੂੰ 15% ਆਇਆ 30% ਆਇਆ ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ। ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਆ, ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਈ ਆ ਪਟਵਾਰੀ ਦਾ ਗੱਲ ਹੀ ਨਹੀਂ ਸੁਣੀ। ਸੁਣਦੇ ਆ ਬਈ ਇੱਥੇ ਵੜਿਆ ਹੀ ਨਹੀਂ ਯਾਰ। ਹੁਣ ਵੀ ਫੋਨ ਨਹੀਂ ਚਾਹੀਦਾ, ਗੱਲ ਨਹੀਂ ਕਰਦਾ ਬਾਈ ਜੀ। ਅਸੀਂ ਗੁਰਦੁਆਰਾ ਸਾਹਿਬ ਖੜੇ ਆ, ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ। ਕੋਈ ਬੰਦਾ ਝੂਠ ਨਹੀਂ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ। ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹੋ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨਹੀਂ ਕਰਦਾ। ਨਹੀਂ ਨਹੀਂ ਭਾਈ ਸਾਹਿਬ, ਤੁਹਾਡਾ ਫਰਜ਼ ਆ। ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ। ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ, ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਕੱਢ ਗਏ। ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ, ਮੈਂ ਗਰਦੌਰੀ ਕਰਨਾ ਆ। ਉਧਰ ਪਿੰਡ 'ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਪਿੰਡ ਕਰਦਾ ਜੀ। ਡੇਢ ਘੰਟੇ ਸਾਰਾ ਪਿੰਡ। ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗੇ ਜਿਹਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ। ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ, ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਤੁਹਾਡੀ ਸੁਣਦਾ। ਇੱਕ ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ। ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ, ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ, ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ, ਮੇਰੇ ਨਾਲ ਭਾਵੇਂ ਖੇਤਾਂ ਵਿੱਚ ਆਏ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ। 4000 ਏਕੜ ਹੈ ਪਿੰਡ ਦੀ। ਸਾਰਾ ਦਿਨ ਲਾਇਆ ਬਾਈ, ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ। ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ, ਉਹਨਾਂ ਨੇ ਕਿਹਾ ਵੀ ਸਾਡਾ ਬਾਹਰ ਵੇਖ ਲੈ, ਗਿਆ ਨਹੀਂ ਕੋਲ ਮੁੜਿਆ। 10 ਕਿਲੋ ਤੋਂ ਮੁੜਿਆ। ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ, ਸਰਜੀਤ ਸਿੰਘ ਪਟਵਾਰੀ ਇਹ ਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਹੀ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ, ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ, ਆਹ ਹਾਲਾਤ ਆ ਸਾਰੀਆਂ ਕਣਕਾਂ ਦੇ। ਇਹ ਹਾਲਾਤ ਨੇ। ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ, ਮਾੜਾ ਮੋਟਾ ਗੌਰ ਕਰੋ, ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਂਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ? ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ। ਹਾਂਜੀ ਕੀ ਹਾਲ ਚਾਲ ਹੈ? ਵਧੀਆ ਵਧੀਆ ਬਾਈ। ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮਤਲਬ ਤੁਹਾਡੇ ਅਧੀਨ ਪੈਂਦਾ। ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ, ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। ਹਾਂਜੀ ਹਾਂਜੀ ਦੱਸੋ ਜਨਾਬ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ, ਤੇ ਮੇਰੇ ਹੱਥ 'ਚ ਬੱਲੀਆਂ ਨੇ। ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉੱਗਰੇ ਆਏ ਦਾਣੇ ਦਾਣੇ। ਇਹ ਜਾਣਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਦੱਸਿਆ ਜਿਹਨੂੰ 15% ਆਇਆ 30% ਆਇਆ। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ। ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਆ, ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ
ਪਟਵਾਰੀ ਦੀ ਮੇਰੇ ਦੱਸੋ ਬਈ ਆ ਪਟਵਾਰੀ ਕਹਿੰਦਾ ਗੱਲ ਹੀ ਨਹੀਂ ਸੁਣੀ ਸੁਣਦੇ ਆ ਬਈ ਇੱਥੇ ਵੜਿਆ ਹੀ ਨਹੀਂ ਯਾਰ ਹੁਣ ਨਹੀਂ ਚਾਹੀਦਾ ਗੱਲ ਨਹੀਂ ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ ਕੋਈ ਬੰਦਾ ਝੂਠ ਨਹੀਂ ਬੋਲਦਾ ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ ਕੋਈ ਤਾਂ ਦੱਸ ਦਿਓ ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ ਹਿੰਮਤ ਸਿੰਘ ਕੌਣ ਸੀ ਉਹਦਾ ਖੇਤੀ ਨਹੀਂ ਕਰਦਾ ਨਹੀਂ ਨਹੀਂ ਭਾਈ ਸਾਹਿਬ ਤੁਹਾਡਾ ਫਰਜ਼ ਆ ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਦੱਸੋ ਗਰਦੌਰੀਆਂ ਕਰਾਓ ਸਾਰਾ ਪਿੰਡ 2 ਘੰਟੇ ਕੱਢ ਗਏ ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ ਮੈਂ ਗਰਦੌਰੀ ਕਰਨ ਆਇਆ ਉਧਰ ਪਿੰਡ 'ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਪਿੰਡ ਕਰਦਾ ਜੀ ਡੇਢ ਘੰਟੇ ਸਾਰਾ ਪਿੰਡ ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗੇ ਜਿਹਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ ਲੋਕਾਂ ਦਾ ਐਡਾ ਮਾੜਾ ਹਾਲ ਹੈ ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ ਕਿਸੇ ਨੇ ਕਰਜ਼ੇ ਦੇਣੇ ਆ ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ ਤੁਹਾਡੀ ਸੁਣਦਾ ਇੱਕ ਮਿੰਟ ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ ਮਾੜਾ ਮੋਟਾ ਠੇਕਾ ਬਾਜੂ ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ ਮੇਰੀ ਗੱਲ ਸੁਣੋ ਬਾਈ ਜੀ ਮੇਰੇ ਨਾਲ ਭਾਵੇਂ ਬੰਦਾ ਕੋਈ ਕਿਹਾ ਭਾਵੇਂ ਨਹੀਂ ਕਿਹਾ ਮੈਂ ਖੇਤਾਂ ਵਿੱਚ ਆਏ ਗਰਦੌਰੀ 4,000 ਲਾਈ ਬਾਈ ਜੀ 4,000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ 4,000 ਏਕੜ ਹੈ ਪਿੰਡ ਦੀ ਸਾਰਾ ਦਿਨ ਲਾਇਆ ਬਾਈ ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਵੀ ਸਾਡਾ ਬਾਹਰ ਵੇਖ ਲੈ ਗਿਆ ਨਹੀਂ ਕੋਲ ਮੁੜਿਆ 10 ਕਿਲੋ ਤੋਂ ਮੁੜਿਆ ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਜੀਤ ਸਿੰਘ ਪਟਵਾਰੀ ਇਹ ਕੱਲਾ ਨਹੀਂ ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ ਨੁਕਸਾਨ ਬਹੁਤ ਵੱਡਾ ਲੋਕ ਭੁੱਬੀ ਰੋਂਦੇ ਆ ਆਹ ਦੇਖ ਲਓ ਆਹ ਹਾਲਾਤ ਆ ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ ਸੋ ਅਪੀਲ ਆ ਮਾੜਾ ਮੋਟਾ ਗੌਰ ਕਰੋ ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ ਲੋਕਾਂ ਦੀ ਬਾਹ ਫੜੋ ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ ਹਾਂਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਬਾਈ ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮੱਲਾ ਤੁਹਾਡੇ ਅਧੀਨ ਪੈਂਦਾ ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ ਹਾਂਜੀ ਹਾਂਜੀ ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉੱਗਰੇ ਆਏ ਦਾਣੇ ਇਹ ਨਿਸ਼ਾਨ ਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਕਿੱਥੇ ਜਿਹਨੂੰ 15% ਜਾਂ 30% ਜਾਂ 25% ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਦਿਖਾਓ ਚੱਲ ਕੇ ਖੇਤਾਂ 'ਚ
ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਈ ਆ ਪਟਵਾਰੀ ਕਹਿੰਦਾ ਗੱਲ ਹੀ ਨਹੀਂ ਸੁਣੀ ਸੁਣਦੇ ਆ ਬਈ ਇੱਥੇ ਵੜਿਆ ਹੀ ਨਹੀਂ ਯਾਰ ਹੁਣ ਵੀ ਨਹੀਂ ਚਾਹੀਦਾ ਗੱਲ ਨਹੀਂ ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ ਕੋਈ ਬੰਦਾ ਝੂਠ ਨਹੀਂ ਬੋਲਦਾ ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ ਕੋਈ ਤਾਂ ਦੱਸ ਦਿਓ ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ ਹਿੰਮਤ ਸਿੰਘ ਕੌਣ ਸੀ ਉਹਦਾ ਖੇਤੀ ਨਹੀਂ ਕਰਦਾ ਨਹੀਂ ਭਾਈ ਸਾਹਿਬ ਤੁਹਾਡਾ ਫਰਜ਼ ਆ ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਤੇ ਦੱਸੋ ਗਰਦੌਰੀਆਂ ਕਰਾਓ ਸਾਰਾ ਪਿੰਡ 2 ਘੰਟੇ ਕੱਢ ਕੇ ਅੱਗ ਲਾਈ ਰਾਵਾਂ ਨੂੰ ਪਤਾ ਲੱਗ ਗਿਆ ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ ਮੈਂ ਗਰਦੌਰੀ ਕਰਨ ਆਇਆ ਉਧਰ ਪਿੰਡ 'ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਪਿੰਡ ਕਰਦਾ ਜੀ ਡੇਢ ਘੰਟੇ ਸਾਰਾ ਪਿੰਡ ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗੇ ਜਿਹਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ ਲੋਕਾਂ ਦਾ ਐਡਾ ਮਾੜਾ ਹਾਲ ਹੈ ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ ਕਿਸੇ ਨੇ ਕਰਜ਼ੇ ਦੇਣੇ ਆ ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ ਥੋੜੀ ਸੁਣਦਾ ਇੱਕ ਮਿੰਟ ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ ਮਾੜਾ ਮੋਟਾ ਠੇਕਾ ਬਾਜੂ ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ ਮੇਰੀ ਗੱਲ ਸੁਣੋ ਬਾਈ ਜੀ ਮੇਰੇ ਨਾਲ ਬਹੁਤ ਖੇਤਾਂ ਵਿੱਚ ਆਏ ਗਰਦੌਰੀ 4,000 ਇੱਕ ਲਾਈ ਬਾਈ ਜੀ 4,000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ 4,000 ਏਕੜ ਹੈ ਪਿੰਡ ਦੀ ਸਾਰਾ ਦਿਨ ਲਾਇਆ ਬਾਈ ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਸਾਡਾ ਬਾਹਰ ਵੇਖ ਲੈ ਗਿਆ ਨਹੀਂ ਕੋਲ ਮੁੜਿਆ 10 ਕਿਲੋ ਤੋਂ ਮੁੜਿਆ ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਜੀਤ ਸਿੰਘ ਪਟਵਾਰੀ ਇਹ ਇਕੱਲਾ ਨਹੀਂ ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ ਨੁਕਸਾਨ ਬਹੁਤ ਵੱਡਾ ਲੋਕ ਭੁੱਬੀ ਰੋਂਦੇ ਆ ਆਹ ਦੇਖ ਲਓ ਆਹ ਹਾਲਾਤ ਆ ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ ਸੋ ਅਪੀਲ ਆ ਮਾੜਾ ਮੋਟਾ ਗੌਰ ਕਰੋ ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ ਲੋਕਾਂ ਦੀ ਬਾਹ ਫੜੋ ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ ਹਾਂਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਬਾਈ ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮੱਲਾ ਤੁਹਾਡੇ ਅਧੀਨ ਪੈਂਦਾ ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ ਹਾਂਜੀ ਹਾਂਜੀ ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉੱਗਰੇ ਆਏ ਦਾਣੇ ਇਹ ਨੁਕਸਾਨ ਤਾਂ ਭਾਈ ਕੋਈ ਇਹੋ ਜਿਹੇ ਕੋਈ ਨਹੀਂ ਕਿੱਥੇ ਜਿਹਨੂੰ 15% ਆ 30% ਆ 25% ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਦਿਖਾਓ ਚੱਲ ਕੇ ਖੇਤਾਂ 'ਚ ਸਾਰੇ ਪਿੰਡ ਨਾਲ ਹੀ ਸੀ ਮੇਰੇ
ਦੱਸੋ ਬਈ ਆ ਪਟਵਾਰੀ ਕਹਿੰਦਾ ਗੱਲ ਹੀ ਨਹੀਂ ਸੁਣੀ ਸੁਣਦੇ ਆ ਬਈ ਇੱਥੇ ਵੜਿਆ ਹੀ ਨਹੀਂ ਯਾਰ ਹੁਣ ਵੀ ਨਹੀਂ ਚਾਹੀਦਾ ਗੱਲ ਨਹੀਂ ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ ਕੋਈ ਬੰਦਾ ਝੂਠ ਨਹੀਂ ਬੋਲਦਾ ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ ਕੋਈ ਤਾਂ ਦੱਸ ਦਿਓ ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ ਹਿੰਮਤ ਸਿੰਘ ਕੌਣ ਸੀ ਉਹਦਾ ਖੇਤੀ ਨਹੀਂ ਕਰਦਾ ਨਹੀਂ ਭਾਈ ਸਾਹਿਬ ਤੁਹਾਡਾ ਫਰਜ਼ ਆ ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਤੇ ਦੱਸੋ ਗਰਦੌਰੀਆਂ ਕਰਾਓ ਸਾਰਾ ਪਿੰਡ 2 ਘੰਟੇ ਕੱਢ ਗਏ ਅੱਗ ਲਾਈ ਰਾਵਾਂ ਨੂੰ ਪਤਾ ਲੱਗ ਗਿਆ ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ ਮੈਂ ਗਰਦੌਰੀ ਕਰਨ ਆਇਆ ਡੇਢ ਘੰਟੇ ਸਾਰਾ ਪਿੰਡ ਡੇਢ ਘੰਟੇ ਸਾਰਾ ਪਿੰਡ ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜੇ ਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ ਲੋਕਾਂ ਦਾ ਐਡਾ ਮਾੜਾ ਹਾਲ ਹੈ ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ ਕਿਸੇ ਨੇ ਕਰਜ਼ੇ ਦੇਣੇ ਆ ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ ਤੁਹਾਡੀ ਸੁਣਦਾ ਇੱਕ ਮਿੰਟ ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ ਮਾੜਾ ਮੋਟਾ ਠੇਕਾ ਬਾਜੂ ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ ਮੇਰੀ ਗੱਲ ਸੁਣੋ ਬਾਈ ਜੀ ਮੇਰੇ ਨਾਲ ਮੈਂ ਖੇਤਾਂ ਵਿੱਚ ਆਏ ਗਰਦੌਰੀ 4,000 ਲਾਈ ਬਾਈ ਜੀ 4,000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ 4,000 ਏਕੜ ਹੈ ਪਿੰਡ ਦੀ ਸਾਰਾ ਦਿਨ ਲਾਇਆ ਬਾਈ ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਸਾਡਾ ਬਾਹਰ ਵੇਖ ਲੈ ਗਿਆ ਨਹੀਂ ਕੋਲ ਮੁੜਿਆ 10 ਕਿਲੋ ਤੋਂ ਮੁੜਿਆ ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਜੀਤ ਸਿੰਘ ਪਟਵਾਰੀ ਇਹ ਇਕੱਲਾ ਨਹੀਂ ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ ਨੁਕਸਾਨ ਬਹੁਤ ਵੱਡਾ ਲੋਕ ਭੁੱਬੀ ਰੋਂਦੇ ਆ ਆਹ ਦੇਖ ਲਓ ਆਹ ਹਾਲਾਤ ਆ ਸਾਰੀਆਂ ਕਣਕਾਂ ਦੀ ਇਹ ਹਾਲਾਤ ਨੇ ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਇਹ ਜੀ ਸੋ ਅਪੀਲ ਆ ਮਾੜਾ ਮੋਟਾ ਗੌਰ ਕਰੋ ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ ਲੋਕਾਂ ਦੀ ਬਾਹ ਫੜੋ ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ ਹਾਂਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਬਾਈ ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮੱਲਾ ਤੁਹਾਡੇ ਅਧੀਨ ਪੈਂਦਾ ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ ਹਾਂਜੀ ਹਾਂਜੀ ਦੱਸੋ ਜਨਾਬ ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉਗਰੇ ਆਏ ਦਾਣੇ ਇਹ ਨਿਜ਼ਾਮ ਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਦੱਸਿਆ ਜਿਹਨੂੰ 15% ਜਾਂ 30% ਜਾਂ 25% ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਆ ਦਿਖਾਓ ਚੱਲ ਕੇ ਖੇਤਾਂ 'ਚ
ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਈ ਆ ਪਟਵਾਰੀ ਕਹਿੰਦਾ ਗੱਲ ਹੀ ਨਹੀਂ ਸੁਣੀ ਸੁਣਦੇ ਆ ਬਈ ਇੱਥੇ ਵੜਿਆ ਹੀ ਨਹੀਂ ਯਾਰ ਹੁਣ ਨਹੀਂ ਚਾਹੀਦਾ ਗੱਲ ਨਹੀਂ ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ ਕੋਈ ਬੰਦਾ ਝੂਠ ਨਹੀਂ ਬੋਲਦਾ ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ ਕੋਈ ਤਾਂ ਦੱਸ ਦਿਓ ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ ਹਿੰਮਤ ਸਿੰਘ ਕੌਣ ਸੀ ਉਹਦਾ ਖੇਤੀ ਨਹੀਂ ਕਰਦਾ ਨਹੀਂ ਭਾਈ ਸਾਹਿਬ ਤੁਹਾਡਾ ਫਰਜ਼ ਆ ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਦੱਸੋ ਗਰਦੌਰੀਆਂ ਕਰਾਓ ਸਾਰਾ ਪਿੰਡ 2 ਘੰਟੇ ਕੱਢ ਗਏ ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ ਮੈਂ ਗਰਦੌਰੀ ਕਰਨਾ ਆ ਉਧਰ ਪਿੰਡ 'ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਪਿੰਡ ਡੇਢ ਘੰਟੇ ਸਾਰਾ ਪਿੰਡ ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜੇ ਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ ਲੋਕਾਂ ਦਾ ਐਡਾ ਮਾੜਾ ਹਾਲ ਹੈ ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ ਕਿਸੇ ਨੇ ਕਰਜ਼ੇ ਦੇਣੇ ਆ ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ ਥੋੜੀ ਸੁਣਦਾ ਇੱਕ ਮਿੰਟ ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ ਮਾੜਾ ਮੋਟਾ ਠੇਕਾ ਬਾਜੂ ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੀ ਠੇਕੇ ਤੇ ਹੁੰਦੀ ਹੈ ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ ਮੇਰੀ ਗੱਲ ਸੁਣੋ ਬਾਈ ਜੀ ਮੇਰੇ ਨਾਲ ਬਹੁਤ ਮੈਂ ਖੇਤਾਂ ਵਿੱਚ ਆਏ ਗਰਦੌਰੀ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ 4000 ਏਕੜ ਹੈ ਪਿੰਡ ਦੀ ਸਾਰਾ ਦਿਨ ਲਾਇਆ ਬਾਈ ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਸਾਡਾ ਬਾਹਰ ਵੇਖ ਲੈ ਗਿਆ ਨਹੀਂ ਕੋਲੋਂ ਮੁੜਿਆ 10 ਕਿਲੋ ਤੋਂ ਮੁੜਿਆ ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਜੀਤ ਸਿੰਘ ਪਟਵਾਰੀ ਇਹ ਇਕੱਲਾ ਨਹੀਂ ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਹੀ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ ਨੁਕਸਾਨ ਬਹੁਤ ਵੱਡਾ ਲੋਕ ਭੁੱਬੀ ਰੋਂਦੇ ਆ ਆਹ ਦੇਖ ਲਓ ਆਹ ਹਾਲਾਤ ਆ ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ ਸੋ ਅਪੀਲ ਆ ਮਾੜਾ ਮੋਟਾ ਗੌਰ ਕਰੋ ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ ਲੋਕਾਂ ਦੀ ਬਾਹ ਫੜੋ ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ ਹਾਂਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਬਾਈ ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮੱਲਾ ਤੁਹਾਡੇ ਅਧੀਨ ਪੈਂਦਾ ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ ਹਾਂਜੀ ਹਾਂਜੀ ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉਗਰੇ ਆਏ ਦਾਣੇ ਇਹ ਜਾਣਦਾ ਭਾਈ ਕੋਈ ਇਹੋ ਜਿਹੇ ਕੋਈ ਨਹੀਂ ਕਿੱਥੇ ਜਿਹਨੂੰ 15% ਆਇਆ 30% ਆਇਆ ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਦਿਖਾਓ ਚੱਲ ਕੇ ਖੇਤਾਂ 'ਚ
ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਈ ਆ ਪਟਵਾਰੀ ਦਾ ਗੱਲ ਹੀ ਨਹੀਂ ਸੁਣੀ ਸੁਣਦੇ ਆ ਬਈ ਇੱਦਾਂ ਵੜਿਆ ਹੀ ਨਹੀਂ ਯਾਰ ਹੁਣ ਨਹੀਂ ਗੱਲ ਨਹੀਂ ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ ਕੋਈ ਬੰਦਾ ਝੂਠ ਨਹੀਂ ਬੋਲਦਾ ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ ਕੋਈ ਤਾਂ ਦੱਸ ਦਿਓ ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ ਹਿੰਮਤ ਸਿੰਘ ਕੌਣ ਸੀ ਜੀ ਉਹਦਾ ਖੇਤੀ ਨਹੀਂ ਕਰਦਾ ਨਹੀਂ ਭਾਈ ਸਾਹਿਬ ਤੁਹਾਡਾ ਫਰਜ਼ ਆ ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਦੱਸੋ ਗਰਦੌਰੀਆਂ ਕਰਾਓ ਸਾਰਾ ਪਿੰਡ 2 ਘੰਟੇ ਕੱਢ ਗਏ ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ ਮੈਂ ਗਰਦੌਰੀ ਕਰਨਾ ਆ ਉਧਰ ਪਿੰਡ 'ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਪਿੰਡ ਡੇਢ ਘੰਟੇ ਸਾਰਾ ਪਿੰਡ ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜ ਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ ਲੋਕਾਂ ਦਾ ਐਡਾ ਮਾੜਾ ਹਾਲ ਹੈ ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ ਕਿਸੇ ਨੇ ਕਰਜ਼ੇ ਦੇਣੇ ਆ ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ ਥੋੜੀ ਸੁਣਦਾ ਇੱਕ ਮਿੰਟ ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ ਮਾੜਾ ਮੋਟਾ ਠੇਕਾ ਬਾਜੂ ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੀ ਠੇਕੇ ਤੇ ਹੁੰਦੀ ਹੈ ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ ਮੇਰੀ ਗੱਲ ਸੁਣੋ ਬਾਈ ਜੀ ਮੇਰੇ ਨਾਲ ਬਹੁਤ ਖੇਤਾਂ ਦੇ ਚਾਹੇ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ 4000 ਏਕੜ ਹੈ ਪਿੰਡ ਦੀ ਸਾਰਾ ਦਿਨ ਲਾਇਆ ਬਾਈ ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਵੀ ਸਾਡਾ ਬਾਹਰ ਵੇਖ ਲੈ ਗਿਆ ਨਹੀਂ ਕੋਲੋਂ ਮੁੜਿਆ 10 ਕਿਲੋ ਤੋਂ ਮੁੜਿਆ ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਜੀਤ ਸਿੰਘ ਪਟਵਾਰੀ ਇਹ ਇਕੱਲਾ ਨਹੀਂ ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਹੀ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ ਨੁਕਸਾਨ ਬਹੁਤ ਵੱਡਾ ਲੋਕ ਭੁੱਬੀ ਰੋਂਦੇ ਆ ਆਹ ਦੇਖ ਲਓ ਆਹ ਹਾਲਾਤ ਆ ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ ਸੋ ਅਪੀਲ ਆ ਮਾੜਾ ਮੋਟਾ ਗੌਰ ਕਰੋ ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ ਲੋਕਾਂ ਦੀ ਬਾਹ ਫੜੋ ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਬਾਈ ਜੀ ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ ਹਾਂਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਬਾਈ ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮੱਲਾ ਤੁਹਾਡੇ ਅਧੀਨ ਪੈਂਦਾ ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ ਹਾਂਜੀ ਹਾਂਜੀ ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉੱਗਰੇ ਆਏ ਦਾਣੇ ਦਾਣੇ ਇਹ ਜਾਣਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਕਿੱਥੇ ਜਿਹਨੂੰ 15% ਆਇਆ 30% ਆਇਆ ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ ਨੁਕਸਾਨ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਦਿਖਾਓ ਚੱਲ ਕੇ ਖੇਤਾਂ 'ਚ ਸਾਰੇ ਪਿੰਡ ਨਾਲ ਹੀ ਸੀ
ਦੱਸੋ ਬਈ ਆ ਪਟਵਾਰੀ ਕਹਿੰਦਾ ਗੱਲ ਹੀ ਨਹੀਂ ਸੁਣੀ ਸੁਣਦੇ ਆ ਬਈ ਇੱਥੇ ਵੜਿਆ ਹੀ ਨਹੀਂ ਯਾਰ ਹੁਣ ਨਹੀਂ ਚਾਹੀਦਾ ਗੱਲ ਨਹੀਂ ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ ਕੋਈ ਬੰਦਾ ਝੂਠ ਨਹੀਂ ਬੋਲਦਾ ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ ਕੋਈ ਤਾਂ ਦੱਸ ਦਿਓ ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ ਹਿੰਮਤ ਸਿੰਘ ਕੌਣ ਸੀ ਉਹਦਾ ਖੇਤੀ ਨਹੀਂ ਕਰਦਾ ਨਹੀਂ ਨਹੀਂ ਭਾਈ ਸਾਹਿਬ ਤੁਹਾਡਾ ਫਰਜ਼ ਆ ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਦੱਸੋ ਗਰਦੌਰੀਆਂ ਕਰਾਓ ਸਾਰਾ ਪਿੰਡ 2 ਘੰਟੇ ਕੱਢ ਗਏ ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ ਮੈਂ ਗਰਦੌਰੀ ਕਰਨ ਆਇਆ ਉਧਰ ਪਿੰਡ 'ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਪਿੰਡ ਡੇਢ ਘੰਟੇ ਸਾਰਾ ਪਿੰਡ ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗੇ ਜਿਹਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ ਲੋਕਾਂ ਦਾ ਐਡਾ ਮਾੜਾ ਹਾਲ ਹੈ ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ ਕਿਸੇ ਨੇ ਕਰਜ਼ੇ ਦੇਣੇ ਆ ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ ਤੁਹਾਡੀ ਸੁਣਦਾ ਇੱਕ ਮਿੰਟ ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ ਮਾੜਾ ਮੋਟਾ ਠੇਕਾ ਬਾਜੂ ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ ਮੇਰੀ ਗੱਲ ਸੁਣੋ ਬਾਈ ਜੀ ਮੇਰੇ ਨਾਲ ਮੈਂ ਖੇਤਾਂ ਵਿੱਚ ਆਏ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ 4000 ਏਕੜ ਹੈ ਪਿੰਡ ਦੀ ਸਾਰਾ ਦਿਨ ਲਾਇਆ ਬਾਈ ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਸਾਡਾ ਬਾਹਰ ਵੇਖ ਲੈ ਗਿਆ ਨਹੀਂ ਕੋਲ ਮੁੜਿਆ ਦਸਾਂ ਕਿਲੋ ਤੋਂ ਮੁੜਿਆ ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਜੀਤ ਸਿੰਘ ਪਟਵਾਰੀ ਇਹ ਕੱਲਾ ਨਹੀਂ ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ ਨੁਕਸਾਨ ਬਹੁਤ ਵੱਡਾ ਲੋਕ ਭੁੱਬੀ ਰੋਂਦੇ ਆ ਆਹ ਦੇਖ ਲਓ ਆਹ ਹਾਲਾਤ ਆ ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ ਸੋ ਅਪੀਲ ਆ ਮਾੜਾ ਮੋਟਾ ਗੌਰ ਕਰੋ ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ ਲੋਕਾਂ ਦੀ ਬਾਹ ਫੜੋ ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ ਹਾਂਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਬਾਈ ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮੱਲਾ ਤੁਹਾਡੇ ਅਧੀਨ ਪੈਂਦਾ ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ ਹਾਂਜੀ ਹਾਂਜੀ ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉੱਗਰੇ ਆਏ ਦਾਣੇ ਦਾਣੇ ਇਹ ਜਾਣਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਕਿੱਥੇ ਜਿਹਨੂੰ 15% ਆਇਆ 30% ਆਇਆ ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ ਨੁਕਸਾਨ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਦਿਖਾਓ ਚੱਲ ਕੇ ਖੇਤਾਂ 'ਚ
ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਈ ਆ ਪਟਵਾਰੀ ਕਹਿੰਦਾ ਗੱਲ ਹੀ ਨਹੀਂ ਸੁਣੀ ਸੁਣਦੇ ਆ ਬਈ ਇੱਥੇ ਵੜਿਆ ਹੀ ਨਹੀਂ ਯਾਰ ਹੁਣ ਨਹੀਂ ਚਾਹੀਦਾ ਗੱਲ ਨਹੀਂ ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ ਕੋਈ ਬੰਦਾ ਝੂਠ ਨਹੀਂ ਬੋਲਦਾ ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ ਕੋਈ ਤਾਂ ਦੱਸ ਦਿਓ ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ ਹਿੰਮਤ ਸਿੰਘ ਕੌਣ ਸੀ ਉਹਦਾ ਖੇਤੀ ਨਹੀਂ ਕਰਦਾ ਨਹੀਂ ਨਹੀਂ ਭਾਈ ਸਾਹਿਬ ਤੁਹਾਡਾ ਫਰਜ਼ ਆ ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਦੱਸੋ ਗਰਦੌਰੀਆਂ ਕਰਾਓ ਸਾਰਾ ਪਿੰਡ 2 ਘੰਟੇ ਚ ਕੱਢ ਗਏ ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ ਮੈਂ ਗਰਦੌਰੀ ਕਰਨ ਆਇਆ ਉਧਰ ਪਿੰਡ ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਪਿੰਡ ਕਰਦਾ ਜੀ ਡੇਢ ਘੰਟੇ ਸਾਰਾ ਪਿੰਡ ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗੇ ਜਿਹਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ ਲੋਕਾਂ ਦਾ ਐਡਾ ਮਾੜਾ ਹਾਲ ਹੈ ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ ਕਿਸੇ ਨੇ ਕਰਜ਼ੇ ਦੇਣੇ ਆ ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ ਤੁਹਾਡੀ ਸੁਣਦਾ ਇੱਕ ਮਿੰਟ ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ ਮਾੜਾ ਮੋਟਾ ਠੇਕਾ ਬਾਜੂ ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ ਮੇਰੀ ਗੱਲ ਸੁਣੋ ਬਾਈ ਜੀ ਮੇਰੇ ਨਾਲ ਭਾਵੇਂ ਬੰਦਾ ਕੋਈ ਕਿਹਾ ਭਾਵੇਂ ਨਹੀਂ ਕਿਹਾ ਮੈਂ ਖੇਤਾਂ ਵਿੱਚ ਆਏ ਗਰਦੌਰੀ 4,000 ਲਾਈ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ 4000 ਏਕੜ ਹੈ ਪਿੰਡ ਦੀ ਸਾਰਾ ਦਿਨ ਲਾਇਆ ਬਾਈ ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਸਾਡਾ ਬਾਹਰ ਵੇਖ ਲੈ ਗਿਆ ਨਹੀਂ ਕੋਲ ਮੁੜਿਆ 10 ਕਿਲੋ ਤੋਂ ਮੁੜਿਆ ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਜੀਤ ਸਿੰਘ ਪਟਵਾਰੀ ਇਹ ਕੱਲਾ ਨਹੀਂ ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ ਨੁਕਸਾਨ ਬਹੁਤ ਵੱਡਾ ਲੋਕ ਭੁੱਬੀ ਰੋਂਦੇ ਆ ਆਹ ਦੇਖ ਲਓ ਆਹ ਹਾਲਾਤ ਆ ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ ਸੋ ਅਪੀਲ ਆ ਮਾੜਾ ਮੋਟਾ ਗੌਰ ਕਰੋ ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ ਲੋਕਾਂ ਦੀ ਬਾਹ ਫੜੋ ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਬਾਈ ਜੀ ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ ਹਾਂਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਬਾਈ ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮਤਲਬ ਤੁਹਾਡੇ ਅਧੀਨ ਪੈਂਦਾ ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ ਹਾਂਜੀ ਹਾਂਜੀ ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉੱਗਰੇ ਆਏ ਦਾਣੇ ਇਹ ਨਿਗਰਾਨ ਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਕਿੱਥੇ ਜਿਹਨੂੰ 15% ਆਇਆ 30% ਆਇਆ 25% ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਹੈ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ ਨੁਕਸਾਨ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਦਿਖਾਓ ਚੱਲ ਕੇ ਖੇਤਾਂ 'ਚ ਸਾਰੇ ਪਿੰਡ ਨਾਲ ਹੀ ਸੀ
ਦੱਸੋ ਬਈ ਆ ਪਟਵਾਰੀ ਕਹਿੰਦਾ ਗੱਲ ਹੀ ਨਹੀਂ ਸੁਣੀ ਸੁਣਦੇ ਆ ਬਈ ਇੱਥੇ ਵੜਿਆ ਹੀ ਨਹੀਂ ਯਾਰ ਹੁਣ ਨਹੀਂ ਚਾਹੀਦਾ ਗੱਲ ਨਹੀਂ ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ ਕੋਈ ਬੰਦਾ ਝੂਠ ਨਹੀਂ ਬੋਲਦਾ ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ ਕੋਈ ਤਾਂ ਦੱਸ ਦਿਓ ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ ਹਿੰਮਤ ਸਿੰਘ ਕੌਣ ਸੀ ਉਹਦਾ ਖੇਤੀ ਨਹੀਂ ਕਰਦਾ ਨਹੀਂ ਨਹੀਂ ਭਾਈ ਸਾਹਿਬ ਤੁਹਾਡਾ ਫਰਜ਼ ਆ ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਦੱਸੋ ਗਰਦੌਰੀਆਂ ਕਰਾਓ ਸਾਰਾ ਪਿੰਡ 2 ਘੰਟੇ ਕੱਢ ਗਏ ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ ਮੈਂ ਗਰਦੌਰੀ ਕਰਨ ਆਇਆ ਉਧਰ ਪਿੰਡ 'ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਪਿੰਡ ਕਰਦਾ ਜੀ ਡੇਢ ਘੰਟੇ ਸਾਰਾ ਪਿੰਡ ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗੇ ਜਿਹਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ ਲੋਕਾਂ ਦਾ ਐਡਾ ਮਾੜਾ ਹਾਲ ਹੈ ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ ਕਿਸੇ ਨੇ ਕਰਜ਼ੇ ਦੇਣੇ ਆ ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ ਤੁਹਾਡੀ ਸੁਣਦਾ ਇੱਕ ਮਿੰਟ ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ ਮਾੜਾ ਮੋਟਾ ਠੇਕਾ ਬਾਜੂ ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ ਮੇਰੀ ਗੱਲ ਸੁਣੋ ਬਾਈ ਜੀ ਮੇਰੇ ਨਾਲ ਭਾਵੇਂ ਬੰਦਾ ਕੋਈ ਕਿਹੜਾ ਭਾਵੇਂ ਨਹੀਂ ਗਿਆ ਮੈਂ ਖੇਤਾਂ ਵਿੱਚ ਆਏ ਗਰਦੌਰੀ 4,000 ਲਾਈ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ 4000 ਏਕੜ ਹੈ ਪਿੰਡ ਦੀ ਸਾਰਾ ਦਿਨ ਲਾਇਆ ਬਾਈ ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਸਾਡਾ ਬਾਹਰ ਵੇਖ ਲੈ ਗਿਆ ਨਹੀਂ ਕੋਲ ਮੁੜਿਆ 10 ਕਿਲੋ ਤੋਂ ਮੁੜਿਆ ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਜੀਤ ਸਿੰਘ ਪਟਵਾਰੀ ਇਹ ਕੱਲਾ ਨਹੀਂ ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ ਨੁਕਸਾਨ ਬਹੁਤ ਵੱਡਾ ਲੋਕ ਭੁੱਬੀ ਰੋਂਦੇ ਆ ਆਹ ਦੇਖ ਲਓ ਆਹ ਹਾਲਾਤ ਆ ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ ਸੋ ਅਪੀਲ ਆ ਮਾੜਾ ਮੋਟਾ ਗੌਰ ਕਰੋ ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ ਲੋਕਾਂ ਦੀ ਬਾਹ ਫੜੋ ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ ਹਾਂਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਬਾਈ ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮਤਲਬ ਤੁਹਾਡੇ ਅਧੀਨ ਪੈਂਦਾ ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ ਹਾਂਜੀ ਹਾਂਜੀ ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉੱਗਰੇ ਆਏ ਦਾਣੇ ਇਹ ਨਿਗਰਾਨ ਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਕਿੱਥੇ ਜਿਹਨੂੰ 15% ਜਾਂ 30% ਜਾਂ 25% ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਦਿਖਾਓ ਚੱਲ ਕੇ ਖੇਤਾਂ 'ਚ ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਾਈ ਆ ਪਟਵਾਰੀ ਕਹਿੰਦਾ ਗੱਲ ਹੀ ਨਹੀਂ ਸੁਣੀ
ਸੁਣਦੇ ਆ ਬਾਈ ਇੱਥੇ ਵੜਿਆ ਹੀ ਨਹੀਂ ਯਾਰ ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ ਕੋਈ ਬੰਦਾ ਝੂਠ ਨਹੀਂ ਬੋਲਦਾ ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ ਕੋਈ ਤਾਂ ਦੱਸ ਦਿਓ ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ ਹਿੰਮਤ ਸਿੰਘ ਕੌਣ ਸੀ ਉਹਦਾ ਖੇਤੀ ਨਹੀਂ ਕਰਦਾ ਨਹੀਂ ਭਾਈ ਸਾਹਿਬ ਤੁਹਾਡਾ ਫਰਜ਼ ਆ ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਤੇ ਦੱਸੋ ਗਰਦੌਰੀਆਂ ਕਰਾਓ ਸਾਰਾ ਪਿੰਡ 2 ਘੰਟੇ ਕੱਢ ਗਏ ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ ਮੈਂ ਗਰਦੌਰੀ ਕਰਨ ਆਇਆ ਉਧਰ ਪਿੰਡ 'ਚ ਭੋਗ ਸੀ ਮੈਂ ਡੇਢ ਘੰਟੇ ਸਾਰਾ ਪਿੰਡ ਡੇਢ ਘੰਟੇ ਸਾਰਾ ਪਿੰਡ ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜੇ ਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ ਲੋਕਾਂ ਦਾ ਐਡਾ ਮਾੜਾ ਹਾਲ ਹੈ ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ ਕਿਸੇ ਨੇ ਕਰਜ਼ੇ ਦੇਣੇ ਆ ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ ਤੁਹਾਡੀ ਸੁਣਦਾ ਇੱਕ ਮਿੰਟ ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ ਮਾੜਾ ਮੋਟਾ ਠੇਕਾ ਬਾਜੂ ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ ਮੇਰੀ ਗੱਲ ਸੁਣੋ ਬਾਈ ਜੀ ਮੇਰੇ ਨਾਲ ਮੈਂ ਖੇਤਾਂ ਵਿੱਚ ਆਏ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ 4000 ਏਕੜ ਹੈ ਪਿੰਡ ਦੀ ਸਾਰਾ ਦਿਨ ਲਾਇਆ ਬਾਈ ਸਾਰਾ ਦਿਨ ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ ਉਹਨਾਂ ਨੇ ਕਿਹਾ ਸਾਡਾ ਬਾਹਰ ਵੇਖ ਲੈ ਗਿਆ ਨਹੀਂ ਕੋਲ ਮੁੜਿਆ 10 ਕਿਲੋ ਤੋਂ ਮੁੜਿਆ ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਜੀਤ ਸਿੰਘ ਪਟਵਾਰੀ ਇਹ ਇਕੱਲਾ ਨਹੀਂ ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ ਨੁਕਸਾਨ ਬਹੁਤ ਵੱਡਾ ਹੈ ਲੋਕ ਭੁੱਬੀ ਰੋਂਦੇ ਆ ਆਹ ਦੇਖ ਲਓ ਆਹ ਹਾਲਾਤ ਹੈ ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ ਸੋ ਅਪੀਲ ਆ ਮਾੜਾ ਮੋਟਾ ਗੌਰ ਕਰੋ ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ ਲੋਕਾਂ ਦੀ ਬਾਹ ਫੜੋ ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ ਹਾਂਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਬਾਈ ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮੱਲਾ ਤੁਹਾਡੇ ਅਧੀਨ ਪੈਂਦਾ ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ ਹਾਂਜੀ ਹਾਂਜੀ ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ ਤੇ ਮੇਰੇ ਹੱਥ 'ਚ ਬੱਲੀਆਂ ਨੇ ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉੱਗਰੇ ਆਏ ਦਾਣੇ ਇਹ ਨਿਗਰਾਨ ਦਾ ਭਾਈ ਨਹੀਂ ਕੋਈ ਇਹੋ ਜਿਹੇ ਕੋਈ ਨਹੀਂ ਕਿੱਥੇ ਜਿਹਨੂੰ 15% ਜਾਂ 30% ਜਾਂ 25% ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਦਿਖਾਓ ਚੱਲ ਕੇ ਖੇਤਾਂ 'ਚ ਸਾਰੇ ਪਿੰਡ ਨਾਲ ਹੀ ਸੀ ਮੇਰੇ ਦੱਸੋ ਬਈ ਆ ਪਟਵਾਰੀ ਗੱਲ ਹੀ ਨਹੀਂ ਸੁਣੀ ਸੁਣਦੇ ਆ ਬਈ ਇੱਥੇ ਵੜਿਆ ਹੀ ਨਹੀਂ ਯਾਰ ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ ਕੋਈ ਬੰਦਾ ਝੂਠ ਨਹੀਂ ਬੋਲਦਾ ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ
ਗੱਲ ਸੁਣ ਵੀਰੇ, ਮੈਂ ਇਹਦਾ ਵੀ ਸਾਰਾ ਪਿੰਡ ਮੇਰਾ ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਮੇਰੇ ਨਾਲ ਹਿੰਮਤ ਸਿੰਘ ਹਾਸਤਾ, ਹਿੰਮਤ ਸਿੰਘ ਕੌਣ ਸੀ ਜੀ? ਉਹਦਾ ਖੇਤੀ ਨਹੀਂ ਕਰਦਾ। ਦੱਸ। ਨਹੀਂ ਨਹੀਂ ਭਾਈ ਸਾਹਿਬ, ਤੁਹਾਡਾ ਫਰਜ਼ ਆ, ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ। ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਤੇ ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਚ ਕੱਢ ਗਏ ਰਾਵਾਂ ਦੇ ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ, ਮੈਂ ਗਰਦੌਰੀ ਕਰਨ ਆਇਆ। ਜੀ ਉਧਰ ਪਿੰਡ 'ਚ ਭੋਗ ਸੀ, ਮੈਂ ਡੇਢ ਘੰਟੇ ਸਾਰਾ ਪਿੰਡ ਕਰਦਾ ਜੀ, 1.5 ਘੰਟੇ ਸਾਰਾ ਪਿੰਡ। ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗੇ ਜਿਹਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ, ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਮਿੰਟ ਬਾਈ ਜੀ, ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਥੋੜੀ ਸੁਣਦਾ 1 ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਹੈ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਹੈ। ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ, ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੀ ਠੇਕੇ ਤੇ ਹੁੰਦੀ ਹੈ, ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ, ਮੇਰੇ ਨਾਲ ਭਾਵੇਂ ਮੈਂ ਖੇਤਾਂ ਵਿੱਚ ਆਏ ਗਰਦੌਰੀ 4,000 ਲਾਈਵ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ। 4000 ਏਕੜ ਹੈ ਪਿੰਡ ਦੀ। ਸਾਰਾ ਦਿਨ ਲਾਇਆ ਬਾਈ, ਸਾਰਾ ਦਿਨ ਜਿਹੜੇ ਰਾਹ ਤੇ ਗਏ ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ, ਉਹਨਾਂ ਨੇ ਕਿਹਾ ਸਾਡਾ ਬਾਹਰ ਵੇਖ ਲੈ, ਗਿਆ ਨਹੀਂ ਕੋਲ ਮੁੜਿਆ। ਦੱਸਾਂ ਕਿਲੋ ਮੁੜਿਆ। ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ, ਸਰਜੀਤ ਸਿੰਘ ਪਟਵਾਰੀ ਇਹ ਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਹੀ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ, ਜਾਂ ਜਿਹੜੇ ਮੋਤਬਰ ਦੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ, ਆਹ ਹਾਲਾਤ ਆ, ਸਾਰੀਆਂ ਕਣਕਾਂ ਦੇ ਇਹ ਹਾਲਾਤ ਨੇ। ਉੱਤੇ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ, ਮਾੜਾ ਮੋਟਾ ਗੌਰ ਕਰੋ, ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ 'ਚ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ? ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ। ਹਾਂਜੀ ਕੀ ਹਾਲ ਚਾਲ ਜੀ? ਵਧੀਆ ਵਧੀਆ ਬਾਈ, ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮਤਲਬ ਤੁਹਾਡੇ ਅਧੀਨ ਪੈਂਦਾ। ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ, ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। ਹਾਂਜੀ ਹਾਂਜੀ ਦੱਸੋ ਜਨਾਬ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ, ਤੇ ਮੇਰੇ ਹੱਥ 'ਚ ਬੱਲੀਆਂ ਨੇ। ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉੱਗਰੇ ਆਏ ਦਾਣੇ ਦਾਣੇ। ਇਹ ਨਿਗਰਾਨ ਦਾ ਭਾਈ ਨਹੀਂ ਕੋਈ, ਇਹੋ ਜਿਹੇ ਕੋਈ ਨਹੀਂ ਦੱਸਿਆ ਜਿਹਨੂੰ 15% ਜਾਂ 30% ਜਾਂ 25%। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜਦੋਂ ਦੇਖਣਾ ਸੀ ਭਾਈ ਕਿੰਨਾ ਨੁਕਸਾਨ ਆ, ਦਿਖਾਓ ਚੱਲ ਕੇ ਖੇਤਾਂ 'ਚ। ਸਾਰੇ ਪਿੰਡ ਨਾਲ ਹੀ ਸੀ ਮੇਰੇ। ਦੱਸੋ ਬਈ, ਆ ਪਟਵਾਰੀ ਕਹਿੰਦਾ ਗੱਲ ਹੀ ਨਹੀਂ ਸੁਣੀ। ਸੁਣਦੇ ਆ ਬਾਈ, ਵੜਿਆ ਹੀ ਨਹੀਂ ਯਾਰ। ਬਾਈ ਜੀ ਅਸੀਂ ਗੁਰਦੁਆਰਾ ਸਾਹਿਬ ਖੜੇ ਆ, ਅਸੀਂ ਇਹ ਸਾਰੇ ਬੰਦੇ ਗੁਰੂ ਦੀ ਹਜ਼ੂਰੀ 'ਚ ਖੜੇ ਆ, ਕੋਈ ਬੰਦਾ ਝੂਠ ਨਹੀਂ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ, ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹੋ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1 2 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਮੇਰੇ ਨਾਲ ਹਿੰਮਤ ਸਿੰਘ ਹਾਸਤਾ,
ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨਹੀਂ ਕਰਦਾ। ਦੱਸ। ਨਹੀਂ ਭਾਈ ਸਾਹਿਬ, ਤੁਹਾਡਾ ਫਰਜ਼ ਆ। ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗਰਦੌਰੀਆਂ ਕਰਨਗੇ। ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਭਾਈ ਪਿੰਡ 'ਚ ਬੈਠਾ ਪਟਵਾਰੀ ਆਇਆ ਤੇ ਦੱਸੋ ਗਰਦੌਰੀਆਂ ਕਰਾਓ। ਸਾਰਾ ਪਿੰਡ 2 ਘੰਟੇ ਕੱਢ ਗਏ। ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ 'ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ, ਮੈਂ ਗਰਦੌਰੀ ਕਰਨਾ ਆ। ਜੀ ਉਧਰ ਪਿੰਡ 'ਚ ਭੋਗ ਸੀ, ਮੈਂ ਡੇਢ ਘੰਟੇ ਸਾਰਾ ਪਿੰਡ ਕਰਦਾ ਜੀ। ਡੇਢ ਘੰਟੇ ਸਾਰਾ ਪਿੰਡ। ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜ ਜਿਹਦਾ ਮਾਰਦੇ ਆ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਐਡਾ ਮਾੜਾ ਹਾਲ ਹੈ। ਕੋਈ ਠੇਕੇ ਦੇ ਲਈ ਬੈਠਾ 80,000 ਨੂੰ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਬਾਈ ਜੀ, ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, ਤੁਹਾਡੀ ਸੁਣਦਾ ਇੱਕ ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਬਾਜੂ, ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ। ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਹੈ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਪ ਸੂਏ ਤੇ ਖੜਾ ਹੈ। ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ, ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੇ ਠੇਕੇ ਤੇ ਹੁੰਦੀ ਹੈ, ਉਹਨਾਂ ਨੂੰ ਲੈ ਗਰਦੌਰੀ ਕਰ ਜਾਂਦੇ ਆ। ਮੇਰੀ ਗੱਲ ਸੁਣੋ ਬਾਈ ਜੀ, ਮੇਰੇ ਨਾਲ ਭਾਵੇਂ ਖੇਤਾਂ ਵਿੱਚ ਆਏ ਗਰਦੌਰੀ 4,000 ਲਾਈ ਬਾਈ ਜੀ 4000 ਕਿੱਲੇ ਦੀ 2 ਘੰਟਿਆਂ ਦੀ ਗਰਦੌਰੀ ਹੋ ਜੂ। 4000 ਏਕੜ ਹੈ ਪਿੰਡ ਦੀ। ਸਾਰਾ ਦਿਨ ਲਾਇਆ ਬਾਈ, ਸਾਰਾ ਦਿਨ। ਜਿਹੜੇ ਰਾਹ ਤੇ ਗਿਆ ਇੱਕ ਬੰਦਾ ਹੀ ਰਿਹਾ ਉਧਰ। ਸੋ ਅਪੀਲ ਕਰਦੇ ਆ ਹੁਣ ਇਹਨੂੰ ਭਾਈ ਉਹ ਮੁੰਡੇ ਸੀ, ਉਹਨਾਂ ਨੇ ਕਿਹਾ ਵੀ ਸਾਡਾ ਬਾਹਰ ਵੇਖ ਲੈ, ਗਿਆ ਨਹੀਂ ਕੋਲੋਂ ਮੁੜਿਆ। 10 ਕਿਲੋ ਤੋਂ ਮੁੜਿਆ। ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ, ਸਰਜੀਤ ਸਿੰਘ ਪਟਵਾਰੀ ਇਹ ਇਕੱਲਾ ਨਹੀਂ, ਪਤਾ ਨਹੀਂ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਈ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ, ਜਾਂ ਜਿਹੜੇ ਮੋਤਬਰ ਜੇ ਹੁੰਦੇ ਆ ਪਿੰਡ 'ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ ਹੈ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲਓ, ਆਹ ਹਾਲਾਤ ਆ ਸਾਰੀਆਂ ਕਣਕਾਂ ਦੇ, ਇਹ ਹਾਲਾਤ ਨੇ। ਉੱਤੇ ਹੀ ਫੁੱਟੇ ਹੀ ਖੜੀਆਂ ਫੁੱਟੀਆਂ ਹੈ ਜੀ। ਸੋ ਅਪੀਲ ਆ, ਮਾੜਾ ਮੋਟਾ ਗੌਰ ਕਰੋ, ਇਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਂਹ ਫੜੋ। ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਹਾਂਜੀ, ਪਟਵਾਰੀ ਸਰਜੀਤ ਸਿੰਘ ਬੋਲਦੇ ਹੋ ਬਾਈ ਜੀ? ਹਾਂਜੀ ਹਾਂਜੀ ਲੱਖਾ ਸਿੰਘ ਸਧਾਣਾ ਬੋਲਦਾ ਜੀ। ਹਾਂਜੀ, ਕੀ ਹਾਲ ਚਾਲ ਹੈ? ਵਧੀਆ ਵਧੀਆ ਬਾਈ। ਮੈਂ ਨਾ ਸਕੂਰ ਪਿੰਡ ਖੜਾ ਤੇ ਸਕੂਰ ਪਿੰਡ ਮਤਲਬ ਤੁਹਾਡੇ ਅਧੀਨ ਪੈਂਦਾ। ਹਾਂਜੀ ਹਾਂਜੀ ਤੁਸੀਂ ਗਰਦੌਰੀ ਕਰਨ ਆਏ ਹੋਵੋਗੇ। ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਗੱਲ ਕਰਦਿਆਂ ਦੀ, ਤੇ ਮੈਂ ਚਾਹੁੰਦਾ ਵੀ ਇਹ ਮੀਡੀਆ ਰਾਹੀਂ ਮੁੱਖ ਮੰਤਰੀ ਤੱਕ ਜਾਊਗੀ। ਹਾਂਜੀ ਹਾਂਜੀ ਜਨਾਬ। ਇੱਥੇ ਬਾਈ ਤੁਸੀਂ ਲਿਖਦੇ ਹੋ ਵੀ 15% ਨੁਕਸਾਨ ਹੈ, ਤੇ ਮੇਰੇ ਹੱਥ 'ਚ ਬੱਲੀਆਂ ਨੇ। ਇਹਨਾਂ ਲੋਕਾਂ ਦੀ ਕਣਕ ਵਿੱਚੋਂ ਛਿੱਟੇ ਉਗਰੇ ਆਏ